ਅੱਜ ਮੇਰਾ ਬੜਾ ਜੀ ਕਰਦਾ ਹੈ ਕਿ ਮੈਂ ਅੱਜ ਤੋਂ 50 ਸਾਲ ਪਿੱਛੇ ਚਲਾ ਜਾਵਾਂ ਤੇ ਆਪਣੀ ਅੱਖਾਂ ਬੰਦ ਕਰਾਂ, ਉਹ ਵਕਤ ਯਾਦ ਕਰਾਂ ਜਦੋਂ ਅਸੀਂ ਬਿਲਕੁਲ ਛੋਟੇ ਹੁੰਦੇ ਸੀ ਤੇ ਸਕੂਲ ਪੜ੍ਹਦੇ ਹੁੰਦੇ ਸੀ। ਜਦੋਂ ਮੇਰੀ ਉਮਰ 10 ਸਾਲ ਸੀ, ਉਦੋਂ ਜਿਹੜੇ ਘਰ ਦੇ ਵਿੱਚ ਅਸੀਂ ਰਹਿੰਦੇ ਸੀ ਉਹ 8-10 ਮਰਲੇ ਦਾ ਮਕਾਨ ਸੀ ਤੇ ਬਿਲਕੁਲ ਕੱਚਾ ਮਕਾਨ ਸੀ। ਇੱਕ ਹੀ ਕਮਰਾ ਹੁੰਦਾ ਸੀ, ਉਹ ਵੀ ਕੱਚਾ। ਕਾਨਿਆਂ ਦੀ ਪਤਲਾਂ ਦੀ ਛੱਤ ਤੇ ਬੂਹਾ ਲੱਕੜ ਦੇ ਫਟਿਆਂ ਦਾ ਬਣਿਆ ਹੁੰਦਾ ਸੀ। ਵਿਹੜੇ ਦੇ ਵਿੱਚ ਇੱਕ ਬਹੁਤ ਪੁਰਾਣਾ ਕਿੱਕਰ ਹੁੰਦਾ ਸੀ, ਉਹਦੇ ਥੱਲੇ 2-3 ਮੰਜੀਆਂ ਰੱਖੀਆਂ ਹੁੰਦੀਆਂ ਸੀ। ਮਾਂ ਮੇਰੀ ਨੇ ਵਿਹੜੇ ਦੀ ਸਫਾਈ ਕਰਨੀ, ਬੋਕਰ ਭਾਰੀ ਕਰਨੀ ਤੇ ਫਿਰ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ। ਕਦੇ ਕਦੇ ਉਹਦਾ ਸਾਥ ਅਸੀਂ ਵੀ ਦੇ ਦਿੰਦੇ ਸੀ ਤੇ ਕਪਾਹ ਦੀਆਂ ਜਿਹੜੀਆਂ ਛੜੀਆਂ ਹੁੰਦੀਆਂ ਸੀ ਉਹਨਾਂ ਦਾ ਬਾਲਣ ਹੁੰਦਾ ਸੀ। ਅਸੀਂ ਛੜੀਆਂ ਤੋੜ ਤੋੜ ਕੇ ਚੁੱਲ੍ਹੇ ਦੇ ਵਿੱਚ ਲਾਈ ਜਾਣਾ ਤੇ ਕੋਲ ਬੈਠੀ ਮਾਂ ਸਾਡੀ ਨੇ ਸਬਜ਼ੀ ਬਣਾ ਕੇ ਹਾਂਡੀ ਚੁੱਲ੍ਹੇ ਤੇ ਰੱਖ ਦੇਣੀ। ਹਾਂਡੀ ਨੂੰ ਤੜਕਾ ਲਾ ਕੇ ਤੇ ਆਟਾ ਗੁੰਨਣਾ ਸ਼ੁਰੂ ਕਰ ਦੇਣਾ। ਕੱਚੀ ਮਿੱਟੀ ਦੀ ਕਨਾਲੀ ਹੁੰਦੀ ਸੀ, ਇੱਕ ਆਟੇ ਵਾਲੀ ਟੈਂਕੀ ਹੁੰਦੀ ਸੀ ਪੁਰਾਣੀ ਜੀ, ਉਹਦੇ ਵਿੱਚੋਂ ਛਾਣੀਆਂ ਨਾਲ ਹੀ ਆਟਾ ਕੱਢਣਾ ਤੇ ਛਾਣ ਕੇ ਉਸੇ ਕਨਾਲੀ 'ਚ ਪਾ ਦੇਣਾ। ਸਾਡੇ ਚੋਂ ਕਿਸੇ ਨੇ ਨਲਕੇ ਤੋਂ ਪਾਣੀ ਲਿਆ ਦੇਣਾ। ਨਲਕਾ ਵੀ ਸਾਡਾ ਬਹੁਤ ਪੁਰਾਣਾ ਸੀ, ਅੱਗੇ ਇੱਟਾਂ ਦਾ ਖਾਡਾ ਬਣਿਆ ਹੁੰਦਾ ਸੀ। 2 ਵਾਰੀ ਹੱਥੀ ਮਾਰਨੇ ਤੇ 1 ਵਾਰੀ ਪਾਣੀ ਆ ਗਿਆ। ਅਸੀਂ ਚੁੱਲ੍ਹੇ ਦੇ ਆਸੇ-ਪਾਸੇ ਬਹਿ ਕੇ ਰੋਟੀ ਪੱਕਣ ਦਾ ਇੰਤਜ਼ਾਰ ਕਰਦੇ। ਮਾਂ ਮੇਰੀ ਨੇ ਹਾਂਡੀ ਤੋਂ ਬਾਅਦ ਆਟਾ ਗੁੰਨਣਾ, ਆਟਾ ਗੁੰਨ ਕੇ ਰੋਟੀਆਂ ਪਕਾਉਣੀਆਂ ਤੇ ਸਾਨੂੰ ਜਿਵੇਂ ਜਿਵੇਂ ਪੱਕਦੀਆਂ ਜਾਣੀਆਂ ਉਵੇਂ ਉਵੇਂ ਸਾਨੂੰ ਖਵਾਉਂਦਿਆਂ ਜਾਣਾ। ਹਿੰਮਤ ਕਦੇ ਨਹੀਂ ਉਹਨਾਂ ਨੇ ਹਾਰੀ ਸੀ। ਉਹ ਜਿਹੜੀਆਂ ਮੰਜੀਆਂ ਕਿੱਕਰ ਥੱਲੇ ਹੁੰਦੀਆਂ ਸਨ, ਉਹਨਾਂ ਨੂੰ ਬਾਹਰ ਕੱਢਣਾ, ਉਹਨਾਂ ਤੇ ਜੁੱਲੀਆਂ ਵਿਛਾਉਣੀਆਂ ਤੇ ਸਾਨੂੰ ਸੁਆ ਲੈਣਾ। ਸੁਬਾਹ ਜਦੋਂ ਸਾਡੀ ਅੱਖ ਖੁੱਲਦੀ ਸੀ, ਸਾਡੇ ਅੱਬਾ ਜੀ ਕਿੱਲੇ ਤੇ ਬੰਨੀ ਹੋਈ ਗਾਂ ਨੂੰ ਪੱਠੇ ਪਾ ਰਹੇ ਹੁੰਦੇ ਸਨ ਤੇ ਮਾਂ ਜੀ ਵਿਹੜੇ ਦੀ ਸਫਾਈ ਕਰ ਰਹੇ ਹੁੰਦੇ ਸਨ। ਸਾਨੂੰ ਉਠਾਉਣਾ ਤੇ ਨਲਕੇ ਦੇ ਕੋਲ ਲਿਜਾ ਕੇ ਆਪਣਾ ਹੱਥ ਗਿੱਲਾ ਕਰਕੇ ਸਾਡੇ ਮੂੰਹ ਤੇ ਇਸ ਤਰ੍ਹਾਂ ਫੇਰ ਦੇਣਾ, ਸਾਡੇ ਹੱਥ ਧੋ ਦੇਣੇ, ਸਾਡੇ ਹੱਥਾਂ 'ਚ ਸਪਾਰਾ ਫੜਾਉਣਾ ਤੇ ਮਸਜਿਦ ਦੇ ਵੱਲ ਭੇਜ ਦੇਣਾ। ਘੰਟਾ 1.5 ਘੰਟਾ ਉੱਥੇ ਪੜ੍ਹਨਾ, ਉਸਤਾਦ ਜੀ ਨੂੰ ਸਬਕ ਸੁਣਾ ਕੇ ਵਾਪਸ ਆਉਣਾ ਤੇ ਸਾਡਾ ਨਾਸ਼ਤਾ ਤਿਆਰ ਹੁੰਦਾ ਸੀ। ਇੱਕ ਰੋਟੀ ਅਸੀਂ ਉੱਥੇ ਬਹਿ ਖਾ ਲੈਣੀ, ਇੱਕ ਰੋਟੀ ਪੌਣੇ 'ਚ ਲਪੇਟ ਕੇ ਅੰਮੀ ਨੇ ਸਾਡੇ ਬਸਤੇ 'ਚ ਪਾ ਦੇਣੀ ਤੇ ਸਕੂਲ ਵੱਲ ਟੋਰ ਦੇਣਾ। ਆਪ ਕੰਮਾਂ ਕਾਰਾਂ ਦੇ ਫਿਰ ਮਸਰੂਫ ਹੋ ਜਾਣਾ। ਸਕੂਲ ਚਲੇ ਜਾਣਾ। ਜਦੋਂ ਭੁੱਖ ਲੱਗਣੀ, ਬਸਤਾ ਖੋਲ੍ਹਣਾ, ਬਸਤੇ ਦੇ ਵਿੱਚੋਂ ਰੋਟੀ ਕੱਢਣੀ, ਰੋਟੀ ਦੇ ਵਿੱਚ ਇੱਕ ਅਚਾਰ ਦੀ ਫਾੜੀ ਜਾਂ ਕਦੇ ਕਦੇ ਗੁੜ ਪਾਉਣਾ, ਅਸੀਂ ਵੀ ਖਾ ਲੈਣਾ। ਸਾਡੇ ਕਲਾਸ ਫੈਲੋ ਵੀ ਸਾਡੇ ਨਾਲ ਬਹਿ ਕੇ ਖਾ ਲੈਂਦੇ ਸੀ। ਸ਼ੁਕਰ ਦਾ ਕਲਮਾ ਪੜ੍ਹਨਾ, ਚਾਈ ਚਾਈ ਸਬਕ ਯਾਦ ਕਰਨਾ, ਉਸਤਾਦਾਂ ਨੂੰ ਸਬਕ ਸੁਣਾਉਣਾ, ਅੱਗੇ ਸਬਕ ਲੈਣਾ। ਛੁੱਟੀ ਦੀ ਘੰਟੀ ਵੱਜਣ ਤੇ ਘਰ ਦੀ ਤਰਫ ਸਰ ਪੜਤੌੜਨਾ, ਭੱਜ ਕੇ ਜਾਣਾ। ਘਰ ਜਾ ਕੇ ਪਤਾ ਲੱਗਣਾ ਕਿ ਬਸਤਾ ਹੀ ਸਾਡਾ ਸਕੂਲ ਰਹਿ ਗਿਆ। ਜਦੋਂ ਸਕੂਲ ਵਾਪਸ ਆਣਾ, ਬਸਤਾ ਲੈਣ ਵਾਸਤੇ ਸਕੂਲ ਬੰਦ ਹੋ ਚੁੱਕਿਆ ਹੁੰਦਾ ਸੀ। ਬੜੀ ਫਿਕਰਮੰਦੀ ਹੋਣੀ, ਦਿਲ ਉਦਾਸ ਹੋ ਜਾਣਾ, ਬੁੱਝ ਜਾਣਾ, ਸ਼ਾਮ ਦਾ ਟਾਈਮ ਹੋ ਜਾਣਾ। ਫਿਰ ਇੱਕ ਬੇਲੀ ਯਾਦ ਆ ਜਾਣਾ, ਉਹਦੇ ਕੋਲ ਕਿਤਾਬ ਲਿਆ ਕੇ ਸਬਕ ਯਾਦ ਕਰਨਾ, ਲਿਖਣ ਵਾਲਾ ਕੰਮ ਲਿਖਣਾ, ਫਿਰ ਰਾਤ ਹੋਣ ਤੋਂ ਪਹਿਲੇ ਪਹਿਲੇ ਉਹਦੀ ਕਿਤਾਬ ਵਾਪਸ ਕਰਕੇ ਆਉਣਾ। ਇਹ ਸਾਡੇ ਮਾਮੂਲ ਹੁੰਦੇ ਸੀ। ਹਰ ਰੋਜ਼ ਦੀ ਰੁਟੀਨ ਐਵੇਂ ਹੁੰਦੀ ਸੀ। ਅੱਜ ਉਹ ਵੇਲਾ ਯਾਦ ਕਰਨੇ ਤੇ ਅੱਖਾਂ ਦੇ ਵਿੱਚੋਂ ਆਂਸੂ ਆ ਜਾਂਦੇ। ਇੱਕ ਐਸੀ ਕਸਮ ਪ੍ਰਸਿੱਧ ਜ਼ਿੰਦਗੀ ਦੇ ਵਿੱਚ ਵੀ ਅਸੀਂ ਖੁਸ਼ ਰਹਿੰਦੇ ਸੀ। ਅੱਜ ਇੰਨੀਆਂ ਸਹੂਲਤਾਂ ਤੋਂ ਬਾਅਦ ਵੀ ਖੁਸ਼ੀ ਨਹੀਂ ਮਿਲਦੀ।
ਆਖਰ ਫਰਕ ਕੀ ਹੈ? ਕਿੱਥੇ ਫਰਕ ਹੈ? ਅਸੀਂ ਕਿਉਂ ਨਹੀਂ ਆ ਸ਼ੁਕਰ ਦਾ ਕਲਮਾ ਪੜ੍ਹਦੇ? ਇਹ ਮੈਂ ਅਕਸਰ ਆਪਣੇ ਆਪ ਨਾਲ ਸਵਾਲ ਕਰਦਾ ਕਿ ਸਾਨੂੰ ਸ਼ੁਕਰ ਦਾ ਕਲਮਾ ਕਿਉਂ ਨਹੀਂ ਯਾਦ ਆਉਂਦਾ? ਉਦੋਂ ਰੁੱਖੀ ਸੁੱਕੀ ਖਾ ਕੇ ਵੀ ਅਸੀਂ ਬਹੁਤ ਖੁਸ਼ ਸੀ। ਅੱਜ ਅਸੀਂ ਪੀਜ਼ੇ 버ਗਰ ਖਾ ਕੇ ਵੀ ਪਰੇਸ਼ਾਨ ਦੇ ਪਰੇਸ਼ਾਨ। ਆਖਰ ਕਿਉਂ? ਤੁਹਾਡੇ ਕੋਲ ਸਵਾਲ ਦਾ ਜਵਾਬ ਹੈ, ਮੈਨੂੰ ਲਾਜ਼ਮੀ ਸ਼ੇਅਰ ਕਰੋ।